ਕਿ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਤੁਹਾਡੇ ਦਰਸ਼ਨ ਕੀਤੇ। ਤੁਹਾਡੀ ਜਿਹੜੀ ਇੱਥੇ ਪੰਜਾਬੀ ਕਾਨਫਰੰਸ ਸੀਗੀ ਲਾਹੌਰ ਵਾਲੀ, ਉਹਨੂੰ ਦੇਖਣ ਦਾ ਮੌਕਾ ਮਿਲਿਆ। ਕਿਵੇਂ ਵੇਖੀ ਜੀ? ਬਹੁਤ ਆਨੰਦਮਈ ਲੱਗੀ। ਸਾਡੇ ਉੱਧਰਲੇ ਕਲਾਕਾਰ ਆਏ, ਤੁਹਾਡੇ ਕਲਾਕਾਰ ਆਏ, ਸਾਰਿਆਂ ਨੇ ਪੰਜਾਬੀਅਤ ਨੂੰ ਬੜਾ ਪ੍ਰਫੁੱਲਤ ਕੀਤਾ ਔਰ ਬੜਾ ਹੀ ਖੁਸ਼ੀ ਮਿਲੀ ਉਸ ਚੀਜ਼ ਦੀ। ਬੱਚਿਆਂ ਨੇ ਵੀ, ਸਾਡੇ ਪਰਿਵਾਰ ਨੇ ਵੀ ਦੇਖਿਆ ਔਰ ਸਰਾਹਿਆ ਇਸ ਚੀਜ਼ ਨੂੰ। ਅੱਜ ਵੀ ਅਸੀਂ ਗੁਰੂ ਨਾਨਕ ਫਿਜ਼ੀਕਲ ਵੇਖੀ ਜਾਂ ਆਨਲਾਈਨ? ਨਹੀਂ ਜੀ, ਨਹੀਂ, ਆਨਲਾਈਨ। ਠੀਕ। ਆਨਲਾਈਨ ਫਿਜ਼ੀਕਲੀ ਤਾਂ ਇੱਥੇ ਪਹਿਲਾਂ ਮੈਂ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਤੇ ਆਇਆ ਸੀ 2013 ਦੇ ਵਿੱਚ, ਤੇ ਜਾਂ ਅੱਜ ਮੌਕਾ ਮਿਲਿਆ ਹੈ। ਔਰ ਇਹ ਵੀ ਪਹਿਲਾਂ ਸਾਡੀ ਭਾਰਤ ਦੀ ਸਰਕਾਰ ਨੇ ਮਨਾ ਕਰਤਾ ਸੀਗਾ, ਪਰ ਸਾਡੇ ਵਿਸ਼ਵ ਵਿਆਪੀ ਸਿੱਖ ਭਾਈਚਾਰੇ ਨੇ ਜਦੋਂ ਜ਼ੋਰ ਪਾਇਆ ਤੇ ਭਾਰਤ ਸਰਕਾਰ ਹੈ ਜਿਹੜੀ ਮਜਬੂਰ ਹੋਈ ਸਾਨੂੰ ਇਹ ਜਿਹੜੇ ਵੀਜ਼ੇ ਦਿੱਤੇ ਹੈ। ਔਰ ਅੱਜ ਬੜੀ ਖੁਸ਼ੀ ਹੈ ਕਿ ਅਸੀਂ ਬਾਬੇ ਨਾਨਕ ਦੀ ਜਨਮ ਭੂਮੀ ਤੇ ਜਾ ਰਹੇ ਹਾਂ, ਜਿੱਥੇ ਬਾਬਾ ਨਾਨਕ ਆਪਣੇ ਬਚਪਨ ਤੋਂ ਲੈ ਕੇ ਪੈਰ ਪਾਉਂਦਾ ਰਿਹਾ। ਤੇ ਕੋਸ਼ਿਸ਼ ਆ ਵਾਹਿਗੁਰੂ ਅੱਗੇ, ਬਾਬੇ ਨਾਨਕ ਅੱਗੇ ਅਰਦਾਸ ਚੌਧਰੀ ਹੈ ਕਿ ਉਹਨਾਂ ਪੈਰਾਂ 'ਚ ਸਾਡਾ ਵੀ ਪੈਰ ਪੈ ਜੇ ਤੇ ਬਾਬੇ ਨਾਨਕ ਆਪਣੇ ਚਰਨਾਂ ਵਿੱਚ ਥਾਂ ਦੇਣ ਸਾਨੂੰ। ਔਰ ਇਹ ਜੋਦਰੀ ਲੈ ਕੇ ਆਏ ਆ ਤੇ ਔਰ ਨਾਲ ਤੁਹਾਡੇ ਪੰਜਾਬੀਅਤ ਪ੍ਰਤੀ ਹੁਲਾਸ ਨੇ ਹੋਰ ਵੀ ਸਾਨੂੰ ਸਰਸ਼ਾਰ ਕੀਤਾ ਹੈ। ਤੇ ਆਸ ਕਰਦਾ ਮੈਂ ਕਿ ਸਾਡੀ ਪੰਜਾਬੀਅਤ ਹੋਰ ਵੀ ਪ੍ਰਫੁੱਲੂਗੀ ਤੇ ਇਹ ਜਿਹੜੀ ਆ ਵਾਘੇ ਦੀ ਸਰਹੱਦ ਹੈ ਇਹ ਕਿਸੇ ਵੇਲੇ ਖੁੱਲ੍ਹੇਗੀ, ਆਮ ਅਸੀਂ ਆਉਣ ਜਾਣ ਸਾਡਾ ਹੋਵੇ, ਇਹੀ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ। ਉਹ ਜਿਸ ਤਰ੍ਹਾਂ ਗੱਲ ਕਰਨੇ ਵੀ ਪਿਛਲੀ ਵਾਰੀ ਕਲਾਕਾਰ ਉਧਰੋਂ ਇਧਰੋਂ ਆਏ ਸਾਰੇ, ਤੇ ਪਿਛਲੀ ਵਾਰੀ ਮਤਲਬ ਵੀ ਸਾਨੂੰ ਇੰਨੀ ਲੋੜ ਵੀ ਨਹੀਂ ਸੀ ਪਈ, ਮਤਲਬ ਵੀ ਲੋਕਾਂ ਨੂੰ ਦੱਸਣੀ, ਲੋਕਾਂ ਦਾ ਗੱਲ ਆਪਣੇ ਆਪ ਪਹੁੰਚੀ। ਸੋ ਇਸ ਵਾਰੀ ਉਸ ਤੋਂ ਵੱਡਾ ਹੋਣਾ ਸੀ ਜੀ ਇਹ ਮਾਮਾ। ਹਾਂਜੀ ਹਾਂਜੀ ਹਾਂਜੀ। ਲੇਕਿਨ ਇਹਨੇ ਇਸ ਵਾਰੀ ਪ੍ਰੋਗਰਾਮ 'ਚ ਵੀ ਉਧਰੋਂ ਹੋਰ ਕਲਾਕਾਰ ਤੁਹਾਡੇ ਬਾਰੇ ਵੀ ਵੱਡੀ ਤਾਦਾਦ 'ਚ ਲੋਕਾਂ ਨੂੰ ਸੱਦਾਂਗੇ ਤੇ ਇੱਥੇ ਕੱਚ ਕਰਾਂਗੇ, ਆਪਣੀ ਗੱਲਬਾਤ ਜਿਹੜੀ ਉਹ ਸਰਕਾਰਾਂ ਅੱਗੇ ਰੱਖਾਂਗੇ, ਕਿਉਂਕਿ ਇੱਥੇ ਸਾਡੀ ਗਵਰਨਮੈਂਟ ਵੀ ਜਿਹੜੇ ਪਗੜੀ ਵਾਲਾ ਬੰਦਾ ਨਾ ਉਹਦੀ ਬਹੁਤ ਇੱਜ਼ਤ ਹੈ। ਉਹ ਤੁਸੀਂ ਭਾਵੇਂ ਵਜ਼ੀਰ ਆਜ਼ਮ ਦੇ ਦਫ਼ਤਰ ਚਲੇ ਜਾਓ, ਤੁਹਾਨੂੰ ਅੰਦਰ ਵਾੜ ਲੈਣਗੇ ਵੀ ਆਓ। ਉਹ ਗੱਲਬਾਤ ਬਹੁਤ ਹੀ ਸੁਣੀ ਜਾਂਦੀ ਹੈ। ਸੋ ਕੋਸ਼ਿਸ਼ ਇਹ ਸੀ, ਲੇਕਿਨ ਇਹ ਵੀ ਚਲੋ ਬਾਰਡਰ ਬੰਦ ਹੋ ਗਏ, ਲੇਕਿਨ ਸੋਸ਼ਲ ਮੀਡੀਆ ਦੀ ਰਾਹੀਂ ਤੁਹਾਡੇ ਤੱਕ ਸਾਰਿਆਂ ਤੱਕ ਗੱਲ ਪਹੁੰਚੀ। ਬਿਲਕੁਲ। ਤੇ ਤੁਸੀਂ ਅਰਦਾਸ ਕਰਿਓ, ਦੁਆ ਕਰਿਓ ਕਿ ਅਸੀਂ ਜਿਹੜੇ ਮਕਸਦ ਲੱਗੇ ਕਾਮਯਾਬ ਹੋਣ। 90-95 ਸਾਲ ਦਾ ਉਹ ਬੰਦਾ ਵੇਖ ਲਈਏ, ਕਿਸੇ ਪਰ ਫੋਟੋ ਵਾਲਾ ਇੱਧਰ ਨਾ ਹੋਊਗਾ, ਸਾਡੇ ਵਾਲਾ ਹੋਊਗਾ, ਉਹ ਰੋਂਦੇ ਆ ਇਸੇ ਤਰ੍ਹਾਂ ਹੀ। ਔਰ ਬਹੁਤ ਵਧੀਆ ਸੋਸ਼ਲ ਮੀਡੀਆ ਦਾ ਆਉਣ ਕਰਕੇ, ਇਹਦੇ ਕਰਕੇ ਦੋਵਾਂ ਦੇਸ਼ਾਂ ਦੇ ਦੇਖੋ ਲੋਕੀ 75 ਸਾਲ ਬਾਅਦ ਮਿਲ ਰਹੇ ਨੇ। ਭਰਾਵਾਂ ਨੂੰ ਭੈਣਾਂ ਮਿਲ ਰਹੀਆਂ ਨੇ, ਕਈ ਭਰਾ ਮਿਲ ਰਹੇ ਨੇ। ਬਹੁਤ ਵੱਡਾ ਉਪਰਾਲਾ ਕਰਤਾਰਪੁਰ ਸਾਹਿਬ ਜਦੋਂ ਦਾ ਲਾਂਘਾ ਖੁੱਲ੍ਹਿਆ, ਉਹ ਵੀ ਇਮਰਾਨ ਖਾਨ ਜੀ ਨੇ ਜੋ ਸਿੱਧੂ ਤੇ ਸਰਕਾਰ ਉਧਰੀ ਸਰਕਾਰਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਜਦੋਂ ਉਹ ਲਾਂਘਾ ਖੋਲ੍ਹ ਦਿੱਤਾ। ਲੇਕਿਨ ਪੰਜਾਬੀ ਦੀ ਜਿਹੜੀ ਸਭ ਤੋਂ ਵੱਡੀ ਗੱਲ ਹੈ ਜੀ, ਪੰਜਾਬੀ ਇੱਕ ਇਹੋ ਜਿਹੀ ਭਾਸ਼ਾ ਜਿਹਨੂੰ ਕਰੋੜਾਂ ਲੋਕ ਬੋਲਦੇ ਨੇ। ਔਰ ਪੰਜਾਬੀ ਦੇ ਵਿੱਚ ਤੁਸੀਂ ਵੇਖੋ ਲਿਟਰੇਚਰ ਕਿੰਨਾ ਲਿਖਿਆ ਗਿਆ। ਪੰਜਾਬੀ ਦੇ ਵਿੱਚ ਸਭ ਤੋਂ ਪਹਿਲਾਂ ਇਹ ਉਹ ਮੁਕੱਦਸ ਧਰਤੀ ਹੈ ਮਤਲਬ ਪੰਜਾਬ ਦੀ, ਜਿੱਥੇ ਬਾਬਾ ਵਾਰਿਸ ਸ਼ਾਹ ਜੀ, ਬਾਬਾ ਬੁੱਲੇ ਸ਼ਾਹ ਜੀ, ਸ਼ਾਹ ਹੁਸੈਨ ਸਾਹਿਬ, ਹਜ਼ਰਤ ਸੁਲਤਾਨ ਬਾਹੂ, ਬਾਬਾ ਗੁਰੂ ਨਾਨਕ ਸਾਹਿਬ, ਭਾਈ ਮਰਦਾਨਾ ਜੀ, ਰਾਏ ਬਲਾਰ ਜੀ, ਦੌਲਤ ਖਾਂ ਲੋਧੀ, ਜਿਹੜੇ ਇਸ ਧਰਤੀ ਦੇ ਉੱਤੇ ਮਤਲਬ ਜਿੰਨੇ ਵੀ ਅੱਜ ਵੀ ਇਸ ਮੁਕੱਦਸ ਧਰਤੀ ਦੇ ਜਿੰਨੇ ਮਤਲਬ ਰਹਿ ਰਹੇ ਨੇ, ਸਾਨੂੰ ਮਤਲਬ ਬੜੀ ਖੁਸ਼ੀ ਹੁੰਦੀ ਹੈ ਉਹਨਾਂ ਬਾਰੇ ਸੁਣ ਕੇ, ਉਹਨਾਂ ਨਾਲ ਮਿਲ ਕੇ। ਇੱਥੇ ਆ ਕੇ ਪਹਿਲੀ ਵਾਰ ਮੈਂ ਫਸਟ ਟਾਈਮ ਆਇਆ ਇੱਥੇ ਇਸ ਬਾਬੇ ਨਾਨਕ ਦੀ, ਬਾਬੇ ਮਰਦਾਨਾ ਦੀ ਧਰਤੀ 'ਤੇ, ਬਾਬਾ ਬੁੱਲੇ ਸ਼ਾਹ ਦੀ ਧਰਤੀ 'ਤੇ ਨਤਮਸਤਕ ਮੇਰੇ ਵੱਡੇ ਵਡੇਰੇ ਵੀ, ਮੇਰੇ ਪੁਰਖੇ ਵੀ ਇੱਥੋਂ ਦੇ ਸਨ, ਇੱਧਰ ਦੇ ਸੀ ਲਾਹੌਰ ਜ਼ਿਲ੍ਹਾ ਸਾਡਾ, ਤੇ ਬੜੀ ਖੁਸ਼ੀ ਹੋਈ ਹੈ। ਵੈਲਕਮ ਤੁਹਾਨੂੰ ਜੀ, ਵੈਲਕਮ ਦਿਲੋਂ ਜੀ ਆਇਆਂ ਨੂੰ। ਦਿਲੋਂ ਆਨੇ ਵੀ ਦਿਲੋਂ ਵੀ ਤੁਸੀਂ ਇਸ ਤਰ੍ਹਾਂ ਆਉਂਦੇ ਜਾਂਦੇ ਰਹੋ, ਮੁਹੱਬਤਾਂ ਜਿਹੜੀਆਂ ਬੜੀਆਂ ਰਹਿ। ਮੇਰੀ ਬਰਾਤ ਵੀ ਢਿੱਲੋਂ ਸਾਹਿਬ ਪਿੱਛੇ ਖਲੋਤੇ ਲੋਕ ਢਿੱਲੋਂ ਸਾਹਿਬ ਕਿੱਥੋਂ ਤੁਸੀਂ ਕਿਹੜਾ ਸ਼ਹਿਰ? ਮੇਰਾ ਪਿੰਡ ਕਸੇਲ ਹੈ ਜੀ। ਕਸੇਲ, ਟੰਡ ਕਸੇਲ। ਟੰਡ ਕਸੇਲ। ਕਿਹੜਾ ਸ਼ਹਿਰ ਕਿਹੜਾ? ਸ਼ਹਿਰ ਉੱਤੇ ਲਾਗੇ ਸਾਨੂੰ ਅੰਮ੍ਰਿਤਸਰ ਵੀ ਤਰਨਤਾਰਨ ਦਾ ਪਿੰਡ ਦੋਵੇਂ। ਤਰਨਤਾਰਨ ਦੇ ਵੱਡਾ ਪਿੰਡ ਹੈ ਜੀ ਟੰਡ ਕਸੇਲ, ਜਿਹੜਾ ਬਹੁਤ ਵੱਡਾ ਟੰਡ ਤੇ ਕਸੇਲ ਦਾ ਪਿੰਡ ਨੇ। ਇਹ ਸਾਰੇ ਤੇ ਲੋਕ ਤੇ ਫਿਰ ਉਧਰੋਂ ਇਸ ਤੋਂ ਵੀ ਮੇਰੇ ਤਹਿਸੀਲ ਦੇ ਵੀ ਨਾ ਮੇਰਾ ਪਿੱਛੇ ਤਰਨਤਾਰਨ ਹੈ। ਸਾਡਾ ਪੰਜਵਾੜਾ ਪਿੰਡ। ਹਾਂਜੀ ਹਾਂਜੀ। ਪਿੰਡ ਪੰਜਵਾੜ ਤੇ ਆਪਣਾ ਮੇਰਾ 10-15 ਕਿਲੋਮੀਟਰ ਦਾ ਵੱਧ ਲਾਗੇ ਲੱਗੇ ਚਲੋ ਚਬਾਲ ਸਿੰਘ ਦੇ ਆਪਣੇ ਮੇਰਾ ਚਬਾਲ ਸਿੰਘ ਸਲਾਮ ਆਖਿਓ ਪਿੰਡ ਬਿਲਕੁਲ। ਦੇਖੋ ਜੀ ਇਹਦੇ ਅਸੀਂ ਨੇ ਗੁਰੂ ਨਾਨਕ ਪੁੱਠਾ ਕਿੰਨੀ ਦਾਤ ਪਰਮਾਤਮਾ ਨੇ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਹੋਈ ਹੈ ਸਾਨੂੰ ਇਸ ਉਹਨਾਂ ਦੇ ਮਹਾਨ ਤੀਰਥ ਸਥਾਨ ਦੇ ਸਾਨੂੰ ਦਰਸ਼ਨ ਦਿਦਾਰੇ ਜਿਹੜੇ ਦੇ ਆਸ ਟੁੱਟ ਗਈ ਸੀ ਕਿ ਲੱਗਦਾ ਜਿਹੜਾ ਜੀਵਨ ਦਾ ਮਕਸਦ ਜਿਹੜਾ ਉਹ ਸਫਲ ਹੋ ਮਹਾਰਾਜ ਨੇ ਕੀ ਹੋਇਆ ਸੀ ਦੱਸਿਓ। ਹਾਂਜੀ
ਕੀ ਆਂਦੇ ਆਸ ਟੁੱਟ ਗਈ ਸੀ? ਬਿਲਕੁਲ ਜਦੋਂ ਰਿਫਿਊਜ਼ ਕਰ ਦਿੱਤਾ, ਕੋਈ ਆਸ ਨਹੀਂ ਸੀ ਵੀ ਇਹਨਾਂ ਹਾਲਾਤਾਂ ਵਿੱਚ ਜਦੋਂ ਰਿਫਿਊਜ਼ ਕਰ ਦਿੱਤਾ ਆਂਦੇ ਵੀ ਸਵੇਰ ਤੱਕ ਵੀ ਨਹੀਂ ਪਤਾ ਵੀ ਪਤਾ ਨਹੀਂ ਆਉਣਾ ਕਿ ਨਹੀਂ ਹਾਂ, ਆਉਣਾ। ਇਹ ਤੇ ਜਿਵੇਂ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਉਸ ਪ੍ਰਤੱਖ ਰੂਪ ਵਿੱਚ ਇਹ ਆਸ ਸਾਰੇ ਯਾਤਰੀ ਨੇ ਪੁੱਛੋ ਕਿਸੇ ਨੂੰ ਆਸ ਨਹੀਂ ਸੀ ਹੋਈ। ਗੁਰੂ ਮਹਾਰਾਜ ਦੀ ਕਿਰਪਾ ਹੋਈ। ਇਹ ਮੇਰੇ ਸਾਥੀ ਤੁਹਾਨੂੰ ਦੱਸ ਰਹੇ ਸੀ, ਮੇਰੇ ਵੀ ਇਕੱਲੇ ਇਹੀ ਨਹੀਂ ਤੁਹਾਨੂੰ ਇਹ ਆ ਨਾ ਵੀ ਜਿਹਦੇ ਦਰ ਤੇ ਚੱਲੇ, ਜਿੰਨੇ ਬੁਲਾਇਆ ਨਾ ਤੇ ਉਹਨੂੰ ਡੱਕ ਕੋਈ ਉਹਨੂੰ ਆਸੇ ਵੀ ਤੇ ਫਿਰ ਬਹੁਤ ਸਾਰਿਆਂ ਨੇ ਬਹੁਤ ਪ੍ਰੇਜ ਕੀਤੀ, ਬਹੁਤ ਸੋਹਣੀਆਂ ਬਣੀਆਂ। ਜੀ 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 ਕੋਸ਼ਿਸ਼ ਕੀਤੀ ਸੀ, ਲੇਕਿਨ ਉਹ ਹੁੰਦਾ ਇਸ ਤਰ੍ਹਾਂ ਹੈ ਨਾ ਕਿ ਜਿਵੇਂ ਕੋਈ ਆਲਣਾ ਬਣਾਉਂਦਾ ਹੈ ਨਾ ਇੱਕ ਪੱਖੂ, ਤੇ ਉਹ ਆਲਣੇ ਨੂੰ ਯਕਦਮ ਉਡਾ ਕੇ ਤੋੜ ਕੇ ਸੁੱਟ ਦਿੱਤਾ ਜਾਂਦਾ, ਤੇ ਸਾਡੇ ਨਾਲ ਵੀ ਉਹੀ ਹੋਈ ਹੈ। ਲੇਕਿਨ ਹਿੰਮਤ ਨਹੀਂ ਹਾਰਨੀ ਚਾਹੀਦੀ, ਰੱਬ ਖੈਰ ਕਰੇ। ਆਓ ਇੱਕ ਮਿੰਟ ਜੀ, ਮੈਂ ਸਾਈਡ ਤੇ ਹੋ ਜਾਵਾਂ। ਆ ਜਾਓ ਆ ਜਾਓ। ਪੰਜਾਬੀ ਦਾ ਹੋ ਕੇ ਇੱਕ ਮਿੰਟ ਠਹਿਰੋ ਇਹ ਇਕੱਠੀਆਂ ਕੋ ਲੈਣਾ ਫੇ ਬਹੁਤ ਬਿਹਤਰ ਹੈ ਜੀ ਸੀ ਆਪਣੇ। ਲੇਕਿਨ ਫਿਰ ਵੀ ਜਦੋਂ ਅਸੀਂ ਦੇਖਦੇ ਹਾਂ ਤਾਂ ਮੋਸਟਲੀ ਲੋਕ ਜਿਹੜੇ ਨੇ ਉਹਨਾਂ ਦੀ ਸੋਚ ਇੱਕ ਹੈ। ਤੁਹਾਡੇ ਕੋਲ ਸਾਡਾ ਸਭ ਤੋਂ ਵੱਡਾ ਪੰਜਾਬ ਸਮਾਗੇ ਇੱਥੇ ਤਾਂ ਫਿਰ ਤਿੰਨ ਹਿੱਸੇ ਪੰਜਾਬ ਰਹਿ ਗਏ ਨਾ, ਤੁਹਾਡੇ ਸਾਈਡ ਤੇ ਤਾਂ ਫਿਰ ਵੀ ਹਿਮਾਚਲ ਸਾਡੇ 39 ਜ਼ਿਲ੍ਹੇ। ਹਾਂਜੀ 54 ਸਾਡੇ ਕੋਲ ਜਦੋਂ ਪੰਜਾਬ ਵੰਡਿਆ ਗਿਆ ਸੀ ਨਾ, 60% ਪੰਜਾਬ ਇੱਥੇ ਪਾਕਿਸਤਾਨ ਦੇ ਅੰਦਰ ਸੀ ਤੇ 40% ਪੰਜਾਬ ਉੱਧਰ ਸੀ। ਤੁਹਾਡੇ ਫਿਰ ਹਰਿਆਣਾ ਵਿੱਚੋਂ ਨਿਕਲ ਗਿਆ, ਫਿਰ ਹਿਮਾਚਲ ਨਿਕਲ ਗਿਆ, ਤੇ ਹੁਣ ਅਗਰ ਤੁਹਾਡੀ ਸਾਈਡ ਦਾ ਪੰਜਾਬ ਦੇਖੀਏ ਤਾਂ ਫਿਰ ਤੇ 1/4 ਮਤਲਬ ਚੌਥਾ ਹਿੱਸਾ ਪੰਜਾਬ। ਬਸ ਇਹੀ ਹੈ, ਸਾਨੂੰ ਆਪਸੀ ਪਿਆਰ ਸਾਂਝ ਉਹਦੀ ਆਵਾਜ਼ ਉਹ ਦਿੰਦੇ ਰਹਿਣਾ ਚਾਹੀਦਾ। ਜੀ ਜੀ ਬਸ ਇਹ ਤੇ ਹੈ, ਇਹ ਤੇ ਹੈ। ਮਤਲਬ ਸਾਡੀ ਸਰਕਾਰ ਖਤਮ ਕਰਨਾ ਚਾਹੁੰਦੀ ਹੈ। ਜੀ ਜੀ ਅਸੀਂ ਬਹੁਤ ਲੜੇ ਲੜਦੇ ਹਾਂ ਪੰਜਾਬੀ। ਜੀ ਜੀ ਪਰਚੇ ਬੜੇ ਹੁੰਦੇ ਸਾਡੇ ਤੇ, ਪਰਚੇ ਬੜੇ ਹੁੰਦੇ ਨੇ, ਜੇਲ੍ਹਾਂ ਜਾਣਾ ਪੈਂਦਾ ਹੈ। ਹਾਂ ਲੜੇ ਲੜਦੇ ਪੰਜਾਬੀ। ਜੀ ਉਹ ਲੱਖੇ ਸਾਣੀ ਤੋਂ ਬਹੁਤ ਜ਼ਿਆਦਾ ਲੱਖਾ ਦੋਸਤ, ਹਾਂ ਲੱਖਾ ਸਦਾਣਾ ਨੇ ਜਦੋਂ ਖਾਸ ਕਰ ਬੋਰਡ ਲਾਇਆ ਸੀ ਤਾਂ ਸਾਰਾ ਬਹੁਤ ਹੈਗੇ ਨੇ ਪੰਜਾਬੀ। ਮਤਲਬ ਗੈਰਤ ਹੋਣੀ ਚਾਹੀਦੀ ਆਪਣੀ ਬੋਲੀ ਨੂੰ ਲੈ ਕੇ, ਲੜਨਾ ਚਾਹੀਦਾ ਕਿ ਅਸੀਂ ਕਿਹੜਾ ਗਾਣਾ ਸੇ ਮਿਲਦੇ ਪਏ ਮੈਂ ਤਾਂ ਇਕੱਲਾ ਹੀ ਆ, ਮੇਰੇ ਨਾਲ ਇੱਕ ਹੈਗੇ ਪੱਟੀ ਤੋਂ ਆਏ ਲੱਗ ਪੱਟੀ ਤੋਂ ਕੁਛ ਲੋਕ ਆਏ ਇੱਕ ਇਕੱਲੇ ਹੀ ਆਈ ਤੇ ਕਿਵੇਂ ਪੰਜਾਬੀ ਦੇ ਹਾਲਾਤ ਠੀਕ ਚੱਲੀ ਜਾ ਰਹੇ ਨੇ, ਚੜ੍ਹਦੀ ਕਲਾ ਚ? ਹਾਂ ਪੰਜਾਬੀ ਜਿੱਥੇ ਰਹਿੰਦੇ ਚੜ੍ਹਦੀ ਕਲਾ ਚ ਰਹਿੰਦੇ। ਹਾਂ ਹਾਂ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਕੀ ਹਾਲ ਹੈ ਵਧੀਆ ਭਾਜੀ, ਲੜੇ ਠੀਕ ਹੋ? ਤੁਸੀਂ ਪੰਜਾਬੀ ਵਾਸਤੇ ਬਸ ਪੰਜਾਬੀਆਂ ਨੇ ਹੀ ਪੰਜਾਬੀ ਦੀ ਫਿਰ ਲੜਾਈਆਂ ਲੜਨੀਆਂ ਤੇ ਕੰਮ ਕਰਨਾ।